जी अस्सलाम वालेकुम सत श्री अकाल प्रणाम। एक पिंड पंजाब दा चैनल की टीम पहुंची है जी अज ननकाना साहब के बाज़ारां दे विच जिथे साडे सरदार भाई मंगल सिंह साहब साडे नाल आ शॉपिंग करन आए जी। दुकानां तो पुछदे इन्हां तो पाकिस्तान दा टूर कैसा रहा जी, की हाल चाल है? बहुत वधिया जी। किहड़ी जगह तो आए हो? अमृतसर तो है जी। सुनाओ फिर किद्दां टूर है अपना? बहुत वधिया लगा जी, बहुत वधिया लगा। सानू इन्नी आस नहीं भी सानू वीज़ा मिल जूगा। इस शताब्दी ते काफ़ी रश होने की संभावना है भी नहीं, सानू वीज़ा नहीं मिलना, पर फिर भी मिल गया। असीं बहुत इमरान खान दे बहुत असीं आभारी हाँ, धन्नवादी हाँ जिन्हें सानू फिर इत्थे पूरे अरेंजमेंट किए गए, वधिया अरेंजमेंट किए आ जिन्हें कर सकते उन्हें वधिया किए। ਤੇ ਆਪਣੀ ਜਿਹੜੀ ਯੂਥ ਦੇ ਵਿੱਚ ਇਹ ਵਹਿਮ ਪਿਆ ਹੈ ਕਿ ਜਿਹੜਾ ਪਾਕਿਸਤਾਨ ਦਾ ਵੀਜ਼ਾ ਲੱਗ ਜਾਂਦਾ ਮੁੜ ਕੇ ਉਹ ਕਿਸੇ ਹੋਰ ਬੰਨੇ ਨਹੀਂ ਜਾ ਸਕਦਾ, ਇਹਦੇ ਬਾਰੇ ਕੀ ਕਹਿਣਗੇ? ਇਹਦਾ ਸਾਨੂੰ ਨਹੀਂ ਪਤਾ ਪੱਕਾ ਜੇ, ਇਹ ਸਾਨੂੰ ਵੀ ਸ਼ੱਕ ਹੀ ਆ। ਪਹਿਲਾਂ ਜਿੰਨਾ ਚਿਰ ਅਸੀਂ ਬਾਹਰ ਅਪਲਾਈ ਨਹੀਂ ਕਰਦੇ ਉਹਨਾਂ ਚਿਰ ਸਾਨੂੰ ਕੋਈ ਇਹਦਾ ਪੱਕਾ ਪਤਾ ਨਹੀਂ ਹੈਗਾ। ਇਹ ਤੁਹਾਨੂੰ ਪਤਾ ਹੋਵੇ ਕੀ ਹਿਸਾਬ? ਸਾਨੂੰ ਤਾਂ ਪਤਾ ਜੀ ਇਹ ਸਰਾਸਰ ਝੂਠ ਆ, ਐਵੇਂ ਇੱਕ ਬਿਲਕੁਲ ਸਾਰੇ ਕਿੰਨੇ ਪਾਕਿਸਤਾਨੀ ਬਾਹਰ ਦੇ ਮੁਲਕਾਂ 'ਚ ਬੈਠੇ ਆ ਜੀ। ਆਖਰ ਐਸਾ ਮਸਲਾ ਹੋਵੇ ਤਾਂ ਉਹ ਉਹਨਾਂ ਨੂੰ ਵੀਜ਼ਾ ਕਿੱਦਾਂ ਮਿਲੇ? हाँ ये तो ठीक है, पाकिस्तानी बहुत बाहर वा जे यह चक्कर फिर उन्होंने वीज़ा नहीं मिल सकता ना। ਕਿਹੜੀ ਚੀਜ਼ ਪਸੰਦ ਆਈ ਜ਼ਿਆਦਾ ਤੁਹਾਨੂੰ ਇੱਥੇ ਪਾਕਿस्तान ਦੀਆਂ ਦੁਕਾਨਾਂ ਤੋਂ? दुकान सारे पसंद आ, यही समान उत्थे मिलता इत्थे मिलता, खास तो कोई तब्दीली लगी नहीं जिहदे विच खास इत्थे बनदी चीज़ इत्थे मिलती होवे। बाकी चलो ले जाने वेखो वेखे ले जाने आ, वधिया समान वधिया वा। इन्हां दा जिहड़ा दुकानदारां दा बिहेवियर बहुत वधिया सानूं लगा। हाँ हाँ बाबे नगीरे तोहफा कोई ना लैके जाना है। हाँ जी बड़े साढ़े खुश ने जी। हाँ जी तो बड़े अपना साढ़े नाल खुश हो के जा रहे हैं, कहते भुलिया भी साढ़े बड़ी मुहब्बत की है पाकिस्तानियों ने। हाँ जी मुसलमानों ने, ननकाने वाले बंदे ने, खास तौर लाहौर वाले बंदे ने बहुत ही सानू मुहब्बत की है। असी उन्होंने सारी उम्र नहीं भुल सकते हैगे। हाँ जी हाँ जी ठीक है जी। लो जी ਸਾਡੇ ਵੱਲੋਂ ਸਾਰੇ ਸਰਦਾਰਾਂ ਨੂੰ ਜੀ ਆਇਆਂ ਨੂੰ ਤੇ ਅਸੀਂ ਜਨਾਬ ਬਾਬਾ ਜੀ ਦੇ ਜਨਮ ਦਿਨ ਤੇ ਬੜੀ ਬੜੀ ਵਧਾਈਆਂ ਦਿੰਦੇ ਇਹਨਾਂ ਨੂੰ। ਖੁਸ਼ ਰਹੋ, ਜਿੰਦੇ ਵਾਸਤੇ ਰਹੋ ਤੇ ਆਂਦੇ ਰਹੋ, ਠੀਕ ਹੈ। ਬਾਬਾ ਜੀ ਦੀਆਂ ਬਰਕਤਾਂ ਨੇ ਕਿਉਂਕਿ ਅਸੀਂ ਵੀ ਬਾਬਾ ਜੀ ਦੀ ਨਗਰੀ 'ਚ ਬੈਠੇ ਹੋਏ ਹਾਂ। ਸਤਿ ਸ੍ਰੀ ਅਕਾਲ ਸਾਰਿਆਂ ਭਰਾਵਾਂ ਨੂੰ ਤੇ ਜਿੰਦੇ ਵਾਸਤੇ ਰਹੋ ਜੀ। ਓਕੇ। ਮਾਨ ਸਾਡੇ ਨਾਲ ਆ ਜੀ 550ਵੇਂ ਗੁਰਪੁਰਬ ਤੇ ਆਏ ਜੀ। ਪਹਿਲੇ ਤਾਂ ਤੁਹਾਨੂੰ ਲੱਖ ਲੱਖ ਵਧਾਈਆਂ ਲਾਂਘਾ ਖੁੱਲਣ ਦੀਆਂ ਜੀ। ਉਸ ਤੋਂ ਬਾਅਦ ਤੁਸੀਂ ਸਾਨੂੰ ਇਹ ਦੱਸੋ ਵੀ ਇੱਥੇ ਆ ਕੇ ਤੁਹਾਨੂੰ ਕਿਸ ਤਰ੍ਹਾਂ ਲੱਗਾ? ਹਾਂਜੀ ਪਹਿਲਾਂ ਤਾਂ ਮੇਰਾ ਨਾਮ ਹੈ ਕੁਲਦੀਪ ਸਿੰਘ। ਇੰਗਲੈਂਡ ਯੂਕੇ ਤੋਂ ਅਸੀਂ ਆਏ ਹਾਂ ਔਰ ਇੰਡੀਆ ਜਲੰਧਰ ਜ਼ਿਲ੍ਹਾ ਫਲੋਰ ਤਹਿਸੀਲ ਤੋਂ ਆਏ ਹਨ। ਇੱਥੇ ਆ ਕੇ ਅਸੀਂ ਪਹਿਲਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। 550 ਦਿਨ ਦੇ ਪ੍ਰਕਾਸ਼ ਉਤਸਵ 'ਤੇ ਅਸੀਂ ਸਾਰੀ ਦੁਨੀਆ ਨੂੰ ਮੁਬਾਰਕਬਾਦ ਦਿੰਦੇ ਹਾਂ। ਜਿੰਨੇ ਵੀ ਪਾਕਿਸਤਾਨ ਦੇ ਲੋਕ ਹਨ ਜਾਂ ਇੰਡੀਆ ਦੇ ਹਨ, ਹਿੰਦੁਸਤਾਨ ਦੇ ਸਾਰੀ ਦੁਨੀਆ ਦੇ ਵਿੱਚ ਜਿੱਥੇ ਇੱਥੇ ਬੈਠੇ ਹਨ ਉਹਨਾਂ ਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਔਰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਅਸੀਂ ਆਪਣੇ ਨੂੰ ਬਹੁਤ ਵਡਭਾਗੇ ਸਮਝਦੇ ਹਾਂ ਕਿ ਜਿਹੜੇ ਅਸੀਂ ਪਵਿੱਤਰ ਧਰਤੀ 'ਤੇ ਅਸਥਾਨ 'ਤੇ ਇਸ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ। ਔਰ ਇਮਰਾਨ ਖਾਨ ਦੀ ਸਰਕਾਰ, ਇਮਰਾਨ ਖਾਨ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਡੀਆਂ 70-72 ਸਾਲ ਦੀਆਂ ਅਰਦਾਸਾਂ ਸਨ, ਗੁਰੂ ਨਾਨਕ ਮਹਾਰਾਜ ਨੇ ਮਿਹਰ ਕੀਤੀ ਹੈ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਲਾਂਘਾ ਖੁੱਲ੍ਹਿਆ ਹੈ, ਇਸ ਦੇ ਨਾਲ ਸਿੱਖ ਕੌਮ ਹਮੇਸ਼ਾ ਵਾਸਤੇ ਇਹਨਾਂ ਦਾ ਹਿਸਟਰੀ ਵਿੱਚ ਨਾਮ ਹਮੇਸ਼ਾ ਹੀ ਰਹੇਗਾ ਕਿਉਂਕਿ ਇਹਨਾਂ ਨੇ ਉਹ ਕੰਮ ਕੀਤਾ ਹੈ ਜਿਹੜਾ ਕੋਈ ਅੱਜ ਤੱਕ ਕੋਈ ਪਹਿਲੇ ਵਜ਼ੀਰ ਆਜ਼ਮ ਨਹੀਂ ਕਰ ਸਕਿਆ। ਅਸੀਂ ਦਿਲੋਂ ਧੰਨਵਾਦੀ ਹਾਂ। ਸਾਡੇ ਕੋਲੋਂ ਲਫ਼ਜ਼ ਨਹੀਂ ਹਨ ਜਿਨ੍ਹਾਂ ਨਾਲ ਅਸੀਂ ਧੰਨਵਾਦ ਕਰ ਸਕੀਏ। ਔਰ ਪਾਕਿਸਤਾਨ ਦੀ ਆਵਾਮ ਜਿੰਨੇ ਵੀ ਸਾਨੂੰ ਮਿਲਦੇ ਹਨ ਸੱਜਣ, ਇੰਨਾ ਦਿਲੀ ਪਿਆਰ ਕਰਦੇ ਹਨ ਕਿ ਅਸੀਂ ਇਹਨਾਂ ਦੇ ਨਾਲ ਉਹ ਦੱਸ ਨਹੀਂ ਸਕਦੇ ਕਿਉਂਕਿ ਸਾਨੂੰ ਆਪਣਾ ਪੁਰਾਣਾ ਪਹਿਲਾ ਰਿਸ਼ਤਾ ਹੈ। ਦੇਖ ਕੇ ਇਸ ਤਰ੍ਹਾਂ ਦਾ ਚੰਦ ਚੜ੍ਹਦਾ ਹੈ ਕਿਉਂਕਿ ਸਾਨੂੰ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਇੱਕ ਦੂਸਰੀ ਕੰਟਰੀ ਵਿੱਚ ਬੈਠੇ ਹਾਂ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਸ ਤਰ੍ਹਾਂ ਹਿੰਦੁਸਤਾਨ ਵਿੱਚ ਹੀ ਬੈਠੇ ਹੋਈਏ। ਔਰ ਜੋ ਮੀਡੀਆ ਪ੍ਰਚਾਰ ਕਰਦਾ ਸੀ ਉਹ ਜਦੋਂ ਅੱਖੀਂ ਦੇਖਦੇ ਹਾਂ ਤੇ ਸਾਨੂੰ ਆਪਣੇ ਘਰ ਵਾਂਗ ਹੀ ਮਹਿਸੂਸ ਹੁੰਦਾ ਹੈ। ਅਸੀਂ ਦੋਹਾਂ ਹੀ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜੇ ਬਾਰਡਰ 'ਤੇ ਇਹ ਪਾਬੰਦੀਆਂ ਲੱਗੀਆਂ ਹਨ ਸਾਰੇ ਦੋਨਾਂ ਮੁਲਕਾਂ ਨੂੰ ਆਪਸ ਵਿੱਚ ਆਉਣ ਜਾਣ ਦੀ ਇਜਾਜ਼ਤ ਹੋਵੇ। ਖੁੱਲ੍ਹੇ ਦਰਸ਼ਨਦਾਰ ਜਿਸ ਤਰ੍ਹਾਂ ਅਸੀਂ ਆਏ ਹਨ ਇਸ ਤਰ੍ਹਾਂ ਸਾਡੇ ਭਰਾ ਜਿਹੜੇ ਪਾਕਿਸਤਾਨੀ ਹਨ ਇਹ ਵੀ ਹਿੰਦੁਸਤਾਨ ਦੇ ਵਿੱਚ ਜਾ ਕੇ ਜਿਹੜੀਆਂ ਉੱਥੇ ਮਸੀਤਾਂ ਜਾਂ ਬਣੀਆਂ ਹੋਈਆਂ ਹਨ ਜਾਂ ਇਹਨਾਂ ਦਾ
ਦਰਸ਼ਨ ਦੀਦਾਰ ਕਰਨ। ਔਰ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨਾਲ ਆਪਸ ਵਿੱਚ ਮੇਲ ਪਿਆਰ ਵਧੇ ਔਰ ਇਸ ਤਰ੍ਹਾਂ ਹੀ ਸਾਰੀ ਸੰਗਤ, ਦੁਨੀਆ ਭਰ ਦੀ ਸੰਗਤ ਇੱਥੇ ਅੱਜ ਕੱਲ੍ਹ ਇੰਗਲੈਂਡ ਤੋਂ ਨਹੀਂ, ਕੈਨੇਡਾ ਅਮਰੀਕਾ ਤੋਂ, ਸਾਰੀ ਵਰਲਡ ਤੋਂ ਦੁਨੀਆ ਆਏ ਹੋਏ ਹਨ ਔਰ ਸਾਰਿਆਂ ਦੇ ਹੀ ਬਹੁਤ ਵੱਡੇ ਭਾਗ ਹਨ। ਅਸੀਂ ਚਾਹੁੰਦੇ ਹਾਂ ਪ੍ਰਮਾਤਮਾ ਨੇ ਮਿਹਰ ਕੀਤੀ ਹੈ, ਜਿਸ ਤਰ੍ਹਾਂ ਸਾਨੂੰ ਇਹ ਅਵਸਰ ਬਖਸ਼ਿਆ ਸਾਰਿਆਂ ਨੂੰ ਬਖਸ਼ੇ ਔਰ ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਹੋਣ ਔਰ ਅਸੀਂ ਲੱਖ ਉਹ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ ਵਿੱਚੇ ਸਰਕਾਰ ਦੇ ਔਰ ਪਾਕਿਸਤਾਨ ਦੀ ਆਵਾਮ ਦੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ, ਅਸੀਂ ਤਾਂ ਆਪ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਪਾਕਿਸਤਾਨ ਦੇ ਸਾਰੇ ਆਵਾਮ ਨੂੰ, ਕਿ ਸਾਡਾ ਇੰਨਾ ਪਿਆਰ ਕੀਤਾ ਅਸੀਂ ਕਹਿ ਨਹੀਂ ਸਕਦੇ, ਸਾਡਾ ਇੰਨਾ ਮਾਣ ਸਤਿਕਾਰ ਕਰ ਰਹੇ ਆ। ਬਾਕੀ ਇਮਰਾਨ ਖਾਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਆਪ ਇਹ ਜਿਹੜੀਆਂ ਬੰਦੇ ਪਈਆਂ ਸੀ ਚਾਲੂ ਹੋਈਆਂ, ਹੁਣ ਆਪਸ ਵਿੱਚ ਪਿਆਰ ਵਧਿਆ, ਇਸ ਕਰਕੇ ਅਸੀਂ ਬਹੁਤ ਇਮਰਾਨ ਖਾਨ ਦਾ ਧੰਨਵਾਦ ਕਰਦੇ ਹਾਂ। ਸਾਨੂੰ ਜਿੱਥੇ ਵੀ ਜਾਂਦੇ ਹਾਂ ਸਾਨੂੰ ਬਹੁਤ ਸਾਰੇ ਪਾਕਿਸਤਾਨੀ ਲੋਕ ਬਹੁਤ ਪਿਆਰ ਕਰਦੇ ਆ, ਜੱਫੀਆਂ ਪਾ ਕੇ ਮਿਲਦੇ ਆ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡਾ ਇੰਨਾ ਮਾਣ ਸਤਿਕਾਰ ਕਰਨਗੇ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਔਰ ਮੇਰੇ ਹੋਰ ਵੀ ਜਿੰਨੇ ਇੱਥੇ ਰਿਸ਼ਤੇਦਾਰ ਜਾਂ ਵੀਰ ਭਰਾ ਇੱਥੇ ਹਨ, ਉਹਨਾਂ ਵੱਲੋਂ ਔਰ ਸਿੱਖ ਜਗਤ ਵੱਲੋਂ, ਸਾਰੀ ਦੁਨੀਆ ਦੇ ਸਿੱਖ ਜਗਤ ਵੱਲੋਂ ਇਮਰਾਨ ਖਾਨ ਦਾ ਔਰ ਸਿੱਧੂ ਦਾ, ਨਵਜੋਤ ਸਿੱਧੂ ਦਾ, ਜਿਨ੍ਹਾਂ ਨੇ ਇਹ ਦੋਸਤੀ ਨਿਭਾਈ ਆ, ਇਹ ਪਹਿਲਾਂ ਤੋਂ ਦੋਸਤ ਰਹੇ ਨੇ, ਇਹ ਅੱਜ ਦਿਖਾ ਦਿੱਤਾ ਸਾਰੇ ਸਿੱਖਾਂ ਨੂੰ ਔਰ ਸਾਰੀ ਦੁਨੀਆ ਨੂੰ ਕਿ ਦੋਸਤੀ ਕੀ ਚੀਜ਼ ਆ। ਔਰ ਮੈਂ ਦਿਲੋਂ ਇਹਨਾਂ ਪਾਕਿਸਤਾਨੀ ਭਰਾਵਾਂ ਦਾ ਔਰ ਇੰਨਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਕਿ ਇਹ ਸਾਰੇ ਜਿੰਨੇ ਵੀਰ ਮੇਰੇ ਇੱਥੇ ਹਨ, ਸਾਨੂੰ ਬੜਾ ਪਿਆਰ ਮਿਲਦਾ ਔਰ ਬੜਾ ਸਤਿਕਾਰ ਮਿਲਦਾ ਔਰ ਬੜੀ ਰੂਹ ਖੁਸ਼ ਹੋ ਜਾਂਦੀ ਹੈ ਜਦੋਂ ਇਹਨਾਂ ਨਾਲ ਇਸ ਤਰ੍ਹਾਂ ਗੱਲਾਂ ਬਾਤਾਂ ਕਰੀਦੀਆਂ। ਔਰ ਇਮਰਾਨ ਖਾਨ ਔਰ ਆਪਣਾ ਨਵਜੋਤ ਸਿੱਧੂ ਵੀਰ, ਇਹਨਾਂ ਨੇ ਇਹ ਜਿਹੜਾ ਕੰਮ ਕੀਤਾ ਬਹੁਤ ਚੰਗਾ ਕੀਤਾ। ਇਹਨਾਂ ਦੀ ਸਪੋਰਟ ਕਰੋ, ਇਹਨਾਂ ਨਾਲ ਪਿਆਰ ਬਖਸ਼ੋ, ਇਹਨਾਂ ਨੂੰ ਅੱਗੇ ਵਾਸਤੇ ਕਾਮਯਾਬੀ ਬਖਸ਼ੋ। ਜਿੰਨੇ ਮੇਰੇ ਵੀਰ ਸੁਣ ਰਹੇ ਆ ਨਾ, ਇਹਨਾਂ ਨੂੰ ਕਾਮਯਾਬੀ ਦੇ ਦਿਓ। ਬੜੇ ਖੁਸ਼ਹਾਲ ਇਨਸਾਨ ਹਨ, ਇਮਰਾਨ ਖਾਨ ਬੜੇ ਖੁਸ਼ਹਾਲ ਹਨ, ਇਹਨਾਂ ਦੀ ਸਪੋਰਟ ਕਰੋ। ਔਰ ਮੈਂ ਉਮੀਦ ਰੱਖਦਾ ਹਾਂ ਕਿ ਪਾਕਿਸਤਾਨ, ਮੇਰੇ ਵੀਰ ਪਾਕਿਸਤਾਨੀ ਜਿੰਨੇ ਵੀ ਇੱਥੇ ਦੇ ਰਹਿਣ ਵਾਲੇ ਆ ਔਰ ਹਿੰਦੁਸਤਾਨ ਦੇ ਰਹਿਣ ਵਾਲੇ ਆ, ਆਉਣ ਵਾਲੇ ਸਮੇਂ ਤੇ ਇਹ ਆਪਸ ਵਿੱਚ ਇਸੇ ਤਰ੍ਹਾਂ ਹੀ ਪਿਆਰ ਅੱਗੇ ਤੋਂ ਅੱਗੇ ਵਧਦਾ ਰਹੇ ਔਰ ਆਪਾਂ ਅੱਗੇ ਵਧੀਏ, ਪਿਆਰ ਨਾਲ ਵਧੋ, ਨਾ ਕਿ ਇੱਕ ਦੂਸਰੇ ਨਾਲ ਲੜਾਈ ਝਗੜੇ ਕਰੋ। ਇਹਨਾਂ ਨੂੰ ਖਤਮ ਕਰਕੇ ਜੇ ਕੋਈ ਵੀ ਇਸ਼ੂ ਆਉਂਦਾ ਹੈ, ਤੁਸੀਂ ਟੇਬਲ ਤੇ ਬੈਠ ਕੇ ਆਪਸ ਵਿੱਚ ਗੱਲਬਾਤ ਕਰੋ ਔਰ ਇਹਨਾਂ ਸਮਝੌਤਿਆਂ ਨੂੰ ਸੁਲਝੋ, ਇਹਨਾਂ ਨੂੰ ਠੀਕ ਕਰੋ। ਔਰ ਗੱਲਾਂ ਤਾਂ ਬਹੁਤ ਹਨ, ਪਰ ਕਿਸੇ ਹੋਰ ਟਾਈਮ ਤੇ, ਕਿਸੇ ਹੋਰ ਸਮੇਂ ਤੇ ਇਸੇ ਤਰ੍ਹਾਂ ਫੇਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਆਏ ਹੋ? ਅਸੀਂ ਇੰਡੀਆ ਤੋਂ ਆਏ ਆ ਜੀ, ਪੰਜਾਬ ਤੋਂ। ਜ਼ਿਲ੍ਹਾ ਕਿਹੜਾ ਆਪਣਾ? ਜ਼ਿਲ੍ਹਾ ਬਠਿੰਡਾ ਜੀ। ਬਠਿੰਡੇ ਚੋਂ ਆਏ ਆ? ਹਾਂਜੀ। ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਜੀ। ਅੱਛਾ, ਦੱਸੋ ਕਿਦਾਂ ਲੱਗਾ? ਕਿੱਥੋਂ ਦਾ ਪ੍ਰੋਗਰਾਮ ਜੀ? ਇੱਥੋਂ ਦਾ, ਪਾਕਿਸਤਾਨ ਦਾ ਹੀ? ਪਾਕਿਸਤਾਨ ਦਾ ਸਾਨੂੰ ਬਹੁਤ ਵਧੀਆ ਲੱਗਾ ਜੀ, ਜੋ ਅਸੀਂ ਕੱਲ ਪ੍ਰੋਗਰਾਮ ਵੇਖਿਆ ਕਰਤਾਰਪੁਰ ਸਾਹਿਬ, ਉਹਦਾ ਦਿਲ ਹੀ ਖੁਸ਼ ਹੋ ਗਿਆ ਸਾਡਾ। ਬਹੁਤ ਵਧੀਆ ਪ੍ਰੋਗਰਾਮ ਸੀਗਾ। ਬਾਕੀ ਦੂਸਰੀ ਗੱਲ ਇਹ ਹੈ ਜੀ, ਜਿਹੜਾ ਰਸਤਾ ਖੁੱਲ ਗਿਆ, ਦੋਨੇ ਮੁਲਕਾਂ ਦਾ ਮੇਲ ਮਿਲਾਪ ਹੋਊਗਾ। ਲਾਂਘਾ ਤਾਂ ਖੁੱਲ ਗਿਆ। ਹਾਂ, ਇਹਦੀ ਬਾਕੀ ਵੀ ਹੁਣ ਖੋਲ ਦਿਓ। ਹਾਂ, ਬਾਕੀ ਵੀ ਖੁੱਲੇ ਹੀ ਸਾਡੇ ਤੇ ਬਾਕੀ ਬੜੀ ਖੁਸ਼ੀ ਦੀ ਗੱਲ ਹੈਗੀ ਆ, ਲਾਂਘਾ ਖੁੱਲਣ ਨਾਲ ਦੋਨੇ ਮੁਲਕਾਂ ਦਾ ਮੇਲ ਮਿਲਾਪ ਹੋਏਗਾ ਤੇ ਠੀਕ ਰਿਹਾ ਸਾਰਾ ਪ੍ਰੋਗਰਾਮ, ਵਧੀਆ। ਆਪਣਾ ਨਾਂ ਕੀ ਹੈ? ਬਖਤੌਰ ਸਿੰਘ। ਅੱਛਾ ਜੀ। ਆਪਣਾ ਜੀ ਕੀ ਨਾਂ ਆ? ਗੁਰਿੰਦਰ ਸਿੰਘ ਰੰਧਾਵਾ ਜੀ। ਰੰਧਾਵਾ ਸਾਹਿਬ ਜੱਟ ਹੋ? ਹਾਂਜੀ। ਮਾਸ਼ਾਅੱਲਾ। ਦੱਸੋ ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ। ਕਿੱਦਾਂ ਲੱਗਾ ਫਿਰ ਆ ਕੇ? ਬਹੁਤ ਵਧੀਆ ਲੱਗੇ। ਇਹ ਪੰਜਾਬ ਤੇ ਉਹ ਪੰਜਾਬ 'ਚ ਕੀ ਫਰਕ ਪਾਇਆ? ਕੋਈ ਫਰਕ ਨਹੀਂ ਜੀ। ਹਾਂ, ਫਰਕ ਕੋਈ ਨਹੀਂ, ਪੰਜਾਬ ਇੱਕੋ ਸੀ ਤੇ ਇੱਕੋ ਹੀ ਹੋਣਾ ਚਾਹੀਦਾ। ਤੇ ਬਦਕਿਸਮਤੀ ਇਹ ਹੈ ਵੀ ਪੰਜਾਬ ਦੇ ਇੱਕ ਦੇ ਦੋ ਹਿੱਸੇ ਹੋ ਗਏ। ਹਾਂਜੀ। ਆਪਣੇ ਇੱਧਰ ਤੇ ਉਧਰ ਲੀਡਰਾਂ ਦੀ ਚੌਧਰ ਕਰਕੇ, ਇਹਨਾਂ ਨੇ ਆਪਦੇ ਰਾਜ ਕਰਕੇ ਬੰਦਿਆਂ 'ਚ ਆਪਸੀ ਦੀ ਆਵਾਮ 'ਚ ਜਨਤਾ 'ਚ ਪ੍ਰੇਮ ਉਹੀ ਹੈ ਜਿਹੜੇ ਪੁਰਾਣੇ ਬਜ਼ੁਰਗ ਸਾਡੇ ਵਰਗੇ ਹੈਗੇ ਆ, ਉਹਨਾਂ ਦੇ ਜਿਹੜੇ ਫੋਰ ਫਾਦਰਸ ਆ, ਉਹ ਇੱਧਰਲੇ ਅੜੀਕ ਦੇ ਕਈ ਬੰਦੇ ਸਾਨੂੰ ਮਿਲੇ, ਜਾਂਦੇ ਤੁਹਾਡਾ ਗੋਤ ਕੀ ਰੰਧਾਵਾ, ਉਹਦੇ ਫਲਾਣਾ ਤੋਂ ਮਿਲਣਾ ਚਾਹੁੰਦਾ, ਬਜ਼ੁਰਗਾਂ ਨੂੰ ਲੈ ਕੇ ਉਹਨੂੰ ਮਿਲੇ, ਦੋਵੇਂ ਦੱਸਿਆ ਪਿੰਡ ਸਾਡਾ ਹੈ, ਉੱਥੇ ਰਹਿੰਦੇ ਰਹੇ, ਇਸ ਤਰ੍ਹਾਂ ਅਸੀਂ ਆਏ ਹਾਂ, ਸਾਨੂੰ ਫਲਾਣਾ ਛੱਡ ਕੇ ਗਿਆ, ਸਾਨੂੰ ਪਹੁੰਚਾਇਆ ਇੱਥੇ ਉਹਨਾਂ ਨੇ। ਉਹਨਾਂ 'ਚ ਪ੍ਰੇਮ ਹੁਣ ਪੀੜ੍ਹੀ ਤਾਂ ਨਹੀਂ ਜਾਣਦੀ, ਜਿਹੜੀ ਪੁਰਾਣੀ ਪੀੜ੍ਹੀ ਉੱਥੇ ਉਹ ਰਹਿ ਕੇ ਆਏ ਆ,
ਤੇ ਜਿਹੜੇ ਇੱਧਰ ਬਜ਼ੁਰਗ ਫਿਰ ਆਏ ਜਿਹੜੇ ਮਿਲਣ ਆਉਂਦੇ ਲੋਕਾਂ ਨੂੰ, ਉਹਨਾਂ ਨੂੰ ਵੇਖ ਕੇ ਪਤਾ ਲੱਗਦਾ ਜਦੋਂ ਉਹਨਾਂ ਅੱਖਾਂ 'ਚ ਪਾਣੀ ਆਉਂਦਾ ਇਹਨਾਂ ਦਾ ਆਪਸੀ ਕਿੰਨਾ ਪਿਆਰ ਸੀ, ਭਰਾਵਾਂ ਤਰ੍ਹਾਂ ਰਹਿੰਦੇ ਸੀ। ਇਹ ਪੋਲੀਟੀਕਲ ਬੰਦੇ ਦੋ ਭਰਾਵਾਂ ਨੂੰ ਵੱਖ ਕਰਤਾ ਜੀ ਹਾਂ ਬਿਲਕੁਲ। ਇਹ ਫੇਰ ਇੱਕ ਹੋ ਸਕਦੇ ਜੇ ਥੋੜਾ ਬਰੋਡ ਮਾਈਂਡਡ ਖੁੱਲੇ ਦਿਲ ਨਾਲ ਸੋਚ ਹੀ ਬਦਲਣੀ ਹੈ ਜੀ। ਸੋਚ ਹੀ ਬਦਲਣੀ, ਕੁਛ ਨਹੀਂ। ਅੱਛਾ ਸੋਚਣਾ ਸ਼ੁਰੂ ਕਰ ਦਿਓ, ਤੁਹਾਨੂੰ ਹਰ ਚੀਜ਼ ਅੱਛੀ ਲੱਗਣੀ ਸ਼ੁਰੂ ਹੋ ਦੇਖੋ ਜੀ, ਆਪਾਂ ਬਾਬੇ ਨਾਨਕ ਦੇਵ ਜੀ ਦਾ 550ਵਾਂ ਦਿਨ ਮਨਾ ਰਹੇ ਹਾਂ। ਅਸਲੀ ਮਿਹਨਤ 'ਚ ਮਕਸਦ ਤਾਂ ਹੀ ਪੂਰਾ ਹੁੰਦਾ ਜੇ ਆਪਾਂ ਉਹਨਾਂ ਦੀਆਂ ਤਿੰਨ ਚੀਜ਼ਾਂ ਉਹਨਾਂ ਨੇ ਕਹੀਆਂ, ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕ ਲਓ, ਤੇ ਕਾਮ ਕਰੋ, ਲੋਭ ਮੋਹ ਹੰਕਾਰ ਛੱਡ ਦਿਓ। ਤੇ ਹੰਕਾਰ ਛੱਡਣ ਦਾ ਗਵਰਨਮੈਂਟ ਇੱਕ ਹੀ ਹੈ। ਮੈਂ ਸਮਝਦਾ ਜੀ ਦੁਨੀਆ ਦਾ ਕੋਈ ਵੀ ਜਿਹੜਾ ਨਾ ਮਜ਼ਹਬ ਉਹ ਤੁਹਾਨੂੰ ਰਵਾਦਾਰੀ ਮੁਹੱਬਤ ਦਾ ਦਰਸ ਦਿੰਦਾ ਆ। ਜਿਹੜੇ ਬੰਦੇ ਮਜ਼ਹਬ ਦੇ ਨਾਂ ਤੇ ਕੰਮ ਕਰਦੇ ਆ ਨਾ, ਉਹ ਆਪਣੇ ਤਾਂ ਚਲੋ ਉਹਨਾਂ ਦਾ ਤਾਂ ਜਿਹੜਾ ਕਿਰਦਾਰ ਹੈਗਾ, ਲੇਕਿਨ ਉਹ ਆਪਣੇ ਮਜ਼ਹਬ ਦੀ ਬਹੁਤ ਸਾਰੀ ਬਦਨਾਮੀ ਕਰ ਜਾਂਦੇ ਆ। ਜਿਹੜਾ ਬੰਦਾ ਆਪਣੇ ਮਜ਼ਹਬ ਤੇ ਚੱਲਦਾ, ਇਨਸਾਨੀਅਤ ਦੇ ਤਕਾਜ਼ੇ ਪੂਰੇ ਕਰਦਾ, ਉਹ ਕਿਸੇ ਨਾਲ ਜ਼ਿਆਦਤੀ ਨਹੀਂ ਕਰਦਾ ਹੈਗਾ। ਜਦੋਂ ਇੱਥੇ ਕੁਛ ਸਾਡੇ ਅਨਸਰ ਮਾੜੇ, ਉਹਨਾਂ ਨੇ ਜਦੋਂ ਹੁਣ 307 ਧਾਰਾ ਬੰਦ ਕੀਤੀ ਮੋਦੀ ਨੇ, ਉਦੋਂ ਲੋਕਾਂ ਨੇ ਜਿਹੜੇ ਬੱਚੇ ਪੜ੍ਹ ਰਹੇ ਸੀ ਨਾ ਪੰਜਾਬ 'ਚ, ਤੇ ਮਤਲਬ ਜੰਮੂ ਤੋਂ ਬਾਹਰ, ਕਸ਼ਮੀਰ ਤੋਂ ਬਾਹਰ ਵਾਲੇ, ਉਹਨਾਂ ਨੂੰ ਤੰਗ ਕਰਨ ਭੱਜੇ, ਲੜਕੀਆਂ ਮਗਰ ਭੱਜੇ। ਉਹਨਾਂ ਨੂੰ ਸਿੱਖ ਸੀ ਨਾ ਜਿਹੜੇ ਸਿੱਖ ਭਰਾ, ਉਹਨਾਂ ਨੇ ਆਪਣੇ ਖਰਚੇ ਤੇ ਉਹਨਾਂ ਦੇ ਘਰੇ ਪਹੁੰਚਾਇਆ। ਜਾਨ ਦੀ ਬਾਈ ਲੜਕੇ ਇਹਨਾਂ ਚੱਕ ਸਾਡੀ ਸ਼ਾਨ, ਸਾਡੀ ਮੌਤ ਹੁੰਦੀ ਜਾਊਂਗੇ ਨਾ, ਮੇਰੀ ਖਬਰਦਾਰ ਅੱਗੇ। ਜਦੋਂ ਲੜਕਰਾ ਮਾਰਦਾ ਨਾ, ਸਿੱਖ ਮੂਹਰੇ ਕੋਈ ਖੜਦਾ ਨਹੀਂ। ਅਸਲ ਜੀ ਇੱਕ ਬੰਦਾ ਦੇਖੋ ਜੀ, ਉਹ ਕੁਛ ਚੰਦ ਬੰਦਿਆਂ ਨੇ ਇੱਕ ਇਕਦਾਮ ਕੀਤਾ, ਲੇਕਿਨ ਸਿਰ ਕਿਹਦਾ ਉੱਚਾ ਹੋਇਆ? ਪੂਰੀ ਸਿੱਖ ਬਰਾਦਰੀ ਦਾ। ਇਸੇ ਤਰ੍ਹਾਂ ਹੀ ਮਾੜਾ ਵੀ ਕੋਈ ਵੀ ਧਰਮ, ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ, ਨਾ ਈਸਾਈ, ਸਾਰਾ ਉਹ ਮਾੜੇ ਨਹੀਂ ਹੁੰਦੇ, ਲੇਕਿਨ ਚੰਦ ਮਾੜੇ ਹੁੰਦੇ ਜਿਹੜੇ ਸਾਰਿਆਂ ਦਾ ਰਾਹ ਲੈ ਜਾਂਦੇ। ਬਾਬੇ ਨਾਨਕ ਨੇ ਕਿ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਪਿਆ, ਕੌਣ ਭਲੇ ਕੋ ਮੰਦੇ। ਫਿਰ ਆਪਾਂ ਜੇ ਬਾਬਾ ਨਾਨਕ ਦੀ ਗੱਲ ਮੰਨਣੀ, ਊੜਾ ਆੜਾ ਨਹੀਂ ਮੰਨਣਾ, ਤੇ ਗੁਰੂ ਅੰਸ ਪੜ੍ਹ ਕੇ ਕੀ ਕਰਨਾ? ਜੇ ਆਪਾਂ ਊੜਾ ਆੜਾ ਪੜਾਂਗੇ, ਇੰਪਲੀਮੈਂਟ ਕਰਨ ਦੀ ਲੋੜ ਆ ਜੀ, ਉਹਨੂੰ ਇੰਪਲੀਮੈਂਟ ਕਰੋ, ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂਗਾ। ਹਾਂ, ਅਗਲੀ ਵਿਥਿਆ ਤਾਂ ਛੇੜਨ ਦੀ ਲੋੜ ਹੀ ਨਹੀਂ। ਆਪਾਂ ਉਹਨੂੰ ਊੜਾ ਆੜਾ ਸਿੱਖ ਕੇ ਚੱਲੀਏ ਵੀ ਆਪਾਂ ਇਕੱਠੇ ਰਹੀਏ, ਭਾਈਆਂ ਸਾਰੇ ਇੱਕੋ ਨੂਰ ਤੇ ਉਪਜਿਆ, ਸਾਰੇ ਇੱਕੋ ਚੀਜ਼ ਹੈ, ਇੱਕੋ ਕਾਲਪੁਰਖ ਵਾਹਿਗੁਰੂ ਹੈ। ਉਹ ਜਿਵੇਂ ਘਰ ਤੋਂ ਬੱਚਾ ਛੋਟਾ, ਉਹਨੂੰ ਦਾਦਾ ਨਾ ਹੋਰ ਲਊਗਾ, ਦਾਦੀ ਹੋਰ ਲਊ, ਘਰ ਵਾਲੀ ਮਦਰ ਹੋਰ ਲਾ ਲਊ, ਸਿਸਟਰ ਉਹਦੀ ਹੋਰ ਨਾ ਲਊਗੀ, ਹੈ ਕੌਣ? ਇੱਕੋ ਬੱਚਾ। ਉਵੇਂ ਕਾਲਪੁਰਖ ਹੈ, ਤੁਹਾਡਾ ਅੱਲਾ, ਸਾਡਾ ਵਾਹਿਗੁਰੂ ਹੈ, ਤੇ ਕਿਸੇ ਦਾ ਕੁਛ ਹੈ ਤੇ ਕਿਸੇ ਦਾ ਕੁਛ ਹੈ। ਚੀਜ਼ ਕੀ ਹੈ? ਇੱਕੋ। ਉਹਦੇ ਬੱਚੇ ਆਪਾਂ ਸਾਰੇ। ਆਪਾਂ ਜਿਹੜੇ ਧਰਮ 'ਚ ਰਹਿਣਾ ਰਹੋ, ਕਿਸੇ ਨੂੰ ਤੰਗ ਨਾ ਕਰੋ, ਮਜਬੂਰ ਨਾ ਕਰੋ, ਧਰਮ ਆਪਦੇ ਪੱਕਾ ਰਹਿਣ ਦਿਓ। ਤੰਗ ਧਰਮ ਕੋਈ ਵੀ ਨਹੀਂ ਮਾੜਾ ਹੁੰਦਾ, ਧਰਮ ਦੇ ਵਿੱਚ ਲੋਕ ਮਾੜੇ ਹੁੰਦੇ ਆ ਜਿਹੜੇ ਆਪਣੇ ਧਰਮ ਦੀ ਬਦਨਾਮੀ ਦਾ ਬਾਇਸ ਜਾਂ ਅਛਾਈ ਦਾ ਬਾਇਸ ਬਣ ਜਾਂਦੇ ਆ। ਚੰਗੇ ਲੋਕ ਅਛਾਈ ਦਾ ਬਾਇਸ ਬਣ ਜਾਂਦੇ ਆ, ਮਾੜੇ ਲੋਕ ਬਦਨਾਮੀ। ਬਾਬੇ ਨਾਨਕ ਦੇਵ ਜੀ ਦਾ 550ਵਾਂ ਦਿਨ ਮਨਾਉਣਾ ਹੈ, ਤੇ ਆਪਾਂ ਨੂੰ ਸਭ ਕੁਝ ਭੁੱਲ ਭੁਲਾ ਕੇ ਇੱਕੋ ਜਾਣਾ ਚਾਹੀਦਾ। ਬਸ ਮੇਰੀ ਤਾਂ ਇੱਕੋ ਆਖਰੀ ਖਾਸ਼ ਹੈ, ਤੇ ਵਾਹਿਗੁਰੂ ਪੂਰੀ ਕਰੇ, ਅੱਲਾ ਵਾਹਿਗੁਰੂ ਮਨਜ਼ੂਰ ਕਰੇ ਤੇ ਠੀਕ ਹੈ। ਓਕੇ ਸਰ, ਬੜੀ ਮਿਹਰਬਾਨੀ।